गुरु नानक साहब कहते हैं पवन गुरु पानी पिता माता धरतों हत। ਇਹਦਾ मतलब कोई वितकरा नहीं, जिथे कोई पवन आ, जिथे कोई पानी है, जिथे कोई धरती है, सारी पूजनयोग। पर दिल्ली वाले देव भूमि बना के बह जाते हैं इस देश की धरती को, जिवें बाकी धरतियां भ्रिष्ट या उत्थे पापी रहते हैं या उत्थे इंसान ही नहीं रहते। ਜਿਹੜਾ ਨਿਊਕਲੀਅਸ ਆ ਦਿੱਲੀ, ਉਹ ਜਿਹੜੀਆਂ ਬਾਹਰਲੀਆਂ ਇਸ ਦੇਸ਼ ਦੀਆਂ ਪੈਰੀਫੇਰੀ ਤੇ ਵਸਦੀਆਂ ਕੌਮਾਂ, ਅਸੀਂ ਵੀ ਇੱਕ ਕੋਨੇ 'ਚ ਇੱਕ ਸਿਰੇ ਤੇ ਵਸਦੇ ਹਾਂ, ਕਸ਼ਮੀਰ ਵੀ ਇੱਕ ਸਿਰੇ ਤੇ ਵਸਦਾ, ਨਾਰਥ ਈਸਟ ਵੀ ਇੱਕ ਸਿਰੇ ਤੇ ਵਸਦਾ, ਉਧਰੋਂ ਬੰਗਾਲ ਵੀ ਇੱਕ ਸਿਰੇ ਤੇ ਵਸਦਾ। ਸਾਰਿਆਂ ਦਾ ਖੋਰਾ ਖੋਜ ਮਟਾਉਣ 'ਚ ਉਹ ਲੱਗੇ ਹੋਏ ਆ। ਧੱਕੇ ਨਾਲ ਉਹਨਾਂ ਤੇ ਬੋਲੀ ਦਾ ਦਬਾਅ ਪਾਇਆ ਜਾ ਰਿਹਾ, ਧੱਕੇ ਨਾਲ ਉਹਨਾਂ ਤੇ ਇੱਕ ਨਵੀਂ ਕੌਮੀਅਤ ਦਾ ਦਬਾਅ ਪਾਇਆ ਜਾ ਰਿਹਾ, ਤੇ ਸਾਡੀ ਆਪਦੀ ਬੋਲੀ ਤੇ ਸਾਡੇ ਆਪਦੇ ਇਤਿਹਾਸ, ਸਾਡੇ ਆਪਦੀ ਕਿਸੇ ਹੋਂਦ ਨੂੰ ਉਹ ਐਗਜ਼ਿਸਟ ਨਹੀਂ ਕਰਨਾ ਦੇਣਾ ਚਾਹੁੰਦੇ। ਉਹ ਤਾਂ ਇਹ ਕਹਿੰਦੇ ਆ ਤੁਸੀਂ ਭਾਰਤੀਏ ਹੋ, ਤੁਸੀਂ ਪੰਜਾਬੀ ਭਾਈਚਾਰਾ ਨਹੀਂ ਹੈ, ਤੁਹਾਡਾ ਕੋਈ ਐਗਜ਼ਿਸਟ ਕਰਦਾ। ਮਰਾਠੇ ਕਿਸੇ ਵੇਲੇ ਬਹੁਤ ਬਹਾਦਰ ਕੌਮ ਮੰਨੀ ਜਾਂਦੀ ਸੀ, ਉਹ ਵੀ ਨਿਗਲ ਲਏ। ਰਾਜਪੂਤ ਬੜੀ ਬਹਾਦਰ ਕੌਮ ਮੰਨੀ ਜਾਂਦੀ ਸੀ, ਉਹ ਵੀ ਨਿਗਲ ਲਏ। ਖੜੇ ਕੌਣ ਆ? ਇੱਕ ਮੁਸਲਿਮ ਭਾਈਚਾਰਾ ਖੜਾ ਤੇ ਇੱਕ ਸਿੱਖ। ਕਈ ਮੌਕੇ ਇਤਿਹਾਸ 'ਚ ਇਹੋ ਜਿਹੇ ਆਉਂਦੇ ਆ ਜਿਹੜਾ ਨਿਊਕਲੀਅਸ ਲਗਾਤਾਰ ਇੰਨਾ ਜ਼ਿਆਦਾ ਸਟਰੋਂਗ ਹੋ ਰਿਹਾ, ਉਹਨੇ ਆ ਕੇ ਬਸਟ ਕਰ ਦੇਣਾ, ਉਹਨੇ ਆ ਕੇ ਇੱਕ ਦਿਨ ਟੁੱਟ ਜਾਣਾ ਹੈ। ਇਤਿਹਾਸ 'ਚ ਕਿੰਨੀਆਂ ਰਿਆਸਤਾਂ ਟੁੱਟੀਆਂ, ਕਿੰਨੀਆਂ ਹੱਦਾਂ ਸਰਹੱਦਾਂ ਬਦਲੀਆਂ, ਪਰ ਬਦਲਦੀਆਂ ਕਦੋਂ ਆ? ਜਿਹੜੀਆਂ ਕੌਮਾਂ ਸਾਹਮਣੇ ਖੜੇ ਹੋ ਕੇ ਕਹਿੰਦੀਆਂ ਵੀ ਅਸੀਂ ਆਪਦੀ ਪਛਾਣ ਤੇ ਹੋਂਦ ਨੂੰ ਨਹੀਂ ਮਿਟਾਉਣ ਦੇਵਾਂਗੇ, ਅਸੀਂ ਆਪਦੀ ਕੌਮੀਅਤ ਨੂੰ ਨਹੀਂ ਮਿਟਣ ਦੇਵਾਂਗੇ। ਕਈ ਵਾਰੀ ਜੋ ਮਾਹੌਲ, ਜੋ ਦੌਰ ਗੁਜ਼ਰ ਰਿਹਾ ਹੁੰਦਾ, ਜਿਸ ਦੌਰ 'ਚੋਂ ਅਸੀਂ ਗੁਜ਼ਰ ਰਹੇ ਹਾਂ, ਉਹਨੂੰ ਸਮਝਣਾ ਬੜਾ ਜ਼ਰੂਰੀ ਹੁੰਦਾ, ਤੇ ਉਹਦੇ ਲਈ ਸਾਨੂੰ ਸਾਡਾ ਇੰਟੈਲੈਕਚੁਅਲ ਕੈਲੀਬਰ ਨੂੰ ਰਾਈਜ਼ ਕਰਨਾ ਪੈਂਦਾ। ਇਸ ਬੌਧਿਕ ਲੈਵਲ ਤੇ ਜਾ ਕੇ ਗੱਲਾਂ ਨੂੰ ਸਮਝਣਾ ਪੈਂਦਾ। ਦੋ ਹੀ ਤਰ੍ਹਾਂ ਦੀ ਸੂਖਮ ਦ੍ਰਿਸ਼ਟੀ ਜਿਹੜੀ ਕਿ ਮੇਰੀ ਸਮਝ 'ਚ ਆਉਂਦੀ ਆ, ਉਹ ਹੁੰਦੀ ਆ, ਇੱਕ ਤਾਂ ਹੁੰਦੀ ਆ ਅਧਿਆਤਮਕ ਸਪਿਰਿਚੁਅਲ ਲੈਵਲ, ਜਿੱਥੇ ਲਿਵ ਸਿੱਧੀ ਕਿਸੇ ਦੀ ਅਕਾਲ ਪੁਰਖ ਵਾਹਿਗੁਰੂ ਨਾਲ ਲੱਗ ਜਾਂਦੀ ਹੈ, ਜਿਹਨੂੰ ਆਪਾਂ ਕਹਿੰਦੇ ਆ ਬ੍ਰਹਮ ਗਿਆਨੀ ਹੋ ਗਿਆ ਬੰਦਾ। ਤੇ ਇੱਕ ਬੌਧਿਕ ਪੱਧਰ ਤੇ ਇੱਕ ਸੂਖਮ ਦ੍ਰਿਸ਼ਟੀ ਵੀ ਹੁੰਦੀ ਆ, ਉਹਦੀ ਸੀਮਤਾਈ ਜ਼ਰੂਰ ਹੋਊਗੀ, ਪਰ ਉੱਥੋਂ ਤੱਕ ਜੇ ਆਪਦੀ ਅਸੀਂ ਵਿਰਤੀ ਲੈ ਕੇ ਜਾਈਏ ਤਾਂ ਮੇਰੇ ਖਿਆਲ 'ਚ ਅਸੀਂ ਸਾਰੇ ਹੀ ਲੈ ਕੇ ਜਾ ਸਕਦੇ। ਫਿਰ ਕਈ ਵਾਰੀ ਜੋ ਚੱਲ ਕੀ ਰਿਹਾ ਉਹ ਸਾਡੇ ਸਮਝ ਆਉਂਦਾ। ਇਹਨੂੰ ਸਮਝਣਾ ਬੜਾ ਜ਼ਰੂਰੀ ਹੈ, ਕਿਉਂਕਿ ਜਿਸ ਦੌਰ 'ਚੋਂ ਅਸੀਂ ਗੁਜ਼ਰ ਰਹੇ ਹਾਂ, ਇਹ ਸਮੇਂ ਦਾ ਇੱਕ ਇਹੋ ਜਿਹਾ ਦੌਰ ਆ ਜਿੱਥੇ ਇਤਿਹਾਸ ਦਹਾਕਿਆਂ ਦਾ ਸਫ਼ਰ ਸਾਲਾਂ 'ਚ ਕਰ ਰਿਹਾ। ਕਈ ਵਾਰੀ ਸਾਲਾਂ ਦਾ, ਦਹਾਕਿਆਂ ਦਾ ਜਿਹੜਾ ਸਮਾਂ ਲੰਘ ਜਾਂਦਾ, ਪਰ ਇਤਿਹਾਸ ਸਾਲਾਂ ਦਾ ਵੀ ਪੈਂਡਾ ਤੈਅ ਨਹੀਂ ਕਰਦਾ ਉਹਦੇ 'ਚ। ਪਰ ਹੁਣ ਜਿਹੜਾ ਪੀਰੀਅਡ ਚੱਲ ਰਿਹਾ ਇਹ ਆਪਦੇ ਆਪ 'ਚ ਵੀ ਇਤਿਹਾਸਕ ਆ, ਤੇ ਇੱਥੇ ਜਿਹੜਾ ਸਮਾਂ ਉਹ ਸਾਲ 'ਚ ਦਹਾਕਿਆਂ ਦਾ ਸਫ਼ਰ ਕਰ ਜਾਂਦਾ। ਔਰ ਕਿਸਾਨੀ ਸੰਘਰਸ਼ 'ਚ ਅਸੀਂ ਇਹ ਗੱਲ ਦੇਖ ਲਈ। ਸੋ ਸਭ ਤੋਂ ਪਹਿਲੀ ਗੱਲ ਸਮਝਣ ਦੀ ਜ਼ਰੂਰਤ ਆ, ਜੋ ਇਸ ਦੇਸ਼ ਦੀ ਇੱਕ ਉਹਨਾਂ ਨੇ ਇੱਕ ਦੇਵ ਭੂਮੀ ਸਿਰਜੀ ਜਾਂਦੇ ਆ। ਦਿੱਲੀ ਤੋਂ ਗੱਲ ਚੱਲਦੀ ਹੈ ਕਿ ਇਹ ਦੇਵ ਭੂਮੀ ਹੈ ਜਿਹੜਾ ਹਿੰਦੁਸਤਾਨ, ਜਿਵੇਂ ਬਾਕੀ ਸਾਰੀਆਂ ਭੂਮੀਆਂ ਭ੍ਰਿਸ਼ਟ ਆ, ਇਹੀ ਕੱਲੀ ਦੇਵ ਭੂਮੀ ਹੋ ਗਈ। ਇੱਕ ਪਾਸੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੋਂ ਹਤ। ਇਹਦਾ मतलब ਕੋਈ ਵਿਤਕਰਾ ਨਹੀਂ, ਜਿੱਥੇ ਕੋਈ ਪਵਨ ਆ, ਜਿੱਥੇ ਕੋਈ ਪਾਣੀ ਹੈ, ਜਿੱਥੇ ਕੋਈ ਧਰਤੀ ਹੈ, ਉਹ ਸਾਰੀ ਪੂਜਨਯੋਗ, ਕੋਈ ਵਿਤਕਰਾ ਨਹੀਂ। ਪਰ ਦਿੱਲੀ ਵਾਲੇ ਦੇਵ ਭੂਮੀ ਬਣਾ ਕੇ ਬਹਿ ਜਾਂਦੇ ਆ ਇਸ ਦੇਸ਼ ਦੀ ਧਰਤੀ ਨੂੰ, ਜਿਵੇਂ ਬਾਕੀ ਧਰਤੀਆਂ
ਭ੍ਰਿਸ਼ਟ ਆ ਜਾਂ ਉੱਥੇ ਪਾਪੀ ਰਹਿੰਦੇ ਆ ਜਾਂ ਉੱਥੇ ਇਨਸਾਨ ਹੀ ਨਹੀਂ ਰਹਿੰਦੇ, ਸਭ ਹਿਊਮਨਸ ਰਹਿੰਦੇ ਆ। ਸੋ ਔਰ ਇੱਥੇ ਪ੍ਰੋਬਲਮ ਕੀ ਹੋ ਰਹੀ ਆ? ਪ੍ਰੋਬਲਮ ਇਹ ਹੋ ਰਹੀ ਆ ਵੀ ਜਿਹੜਾ ਨਿਊਕਲੀਅਸ ਹੈ ਨਾ, ਨਿਊਕਲੀਅਸ ਕੀ ਆ? ਨਿਊਕਲੀਅਸ ਆ ਦਿੱਲੀ, ਸੈਂਟਰਲਾਈਜੇਸ਼ਨ ਆਫ ਪਾਵਰ। ਭਾਈ ਜੀ ਪਲੀਜ਼ ਬਹਿ ਜਾਓ, ਤੁਸੀਂ ਹੱਥ ਉੱਤੇ ਕਰ ਲਿਓ ਚਾਹੇ। ਨਿਊਕਲੀਅਸ ਇੰਨਾ ਸਟਰੋਂਗ ਹੋ ਰਿਹਾ, ਉਸ ਨਿਊਕਲੀਅਸ ਨੇ ਪੈਰੀਫੇਰੀ ਨੂੰ, ਹੁਣ ਪੈਰੀਫੇਰੀ ਕੀ ਹੁੰਦੀ ਆ? ਇਹ ਭਾਸ਼ਾ ਜ਼ਰੂਰ ਤੁਹਾਨੂੰ ਉੱਪਰ ਹੀ ਲੱਗੂਗੀ, ਪਰ ਸਾਨੂੰ ਸਮਝਣੀਆਂ ਪੈਣੀਆਂ ਗੱਲਾਂ, ਇਹ ਤੋਂ ਬਿਨਾਂ ਸਰਨਾ ਨਹੀਂ ਸਕਦਾ। ਜਿਹੜਾ ਨਿਊਕਲੀਅਸ ਆ ਦਿੱਲੀ, ਉਹ ਜਿਹੜੀਆਂ ਬਾਹਰਲੀਆਂ ਇਸ ਦੇਸ਼ ਦੀਆਂ ਪੈਰੀਫੇਰੀ ਤੇ ਵਸਦੀਆਂ ਕੌਮਾਂ, ਅਸੀਂ ਵੀ ਇੱਕ ਕੋਨੇ 'ਚ ਇੱਕ ਸਿਰੇ ਤੇ ਵਸਦੇ ਹਾਂ, ਕਸ਼ਮੀਰ ਵੀ ਇੱਕ ਸਿਰੇ ਤੇ ਵਸਦਾ, ਨਾਰਥ ਈਸਟ ਵੀ ਇੱਕ ਸਿਰੇ ਤੇ ਵਸਦਾ, ਉਧਰੋਂ ਬੰਗਾਲ ਵੀ ਇੱਕ ਸਿਰੇ ਤੇ ਵਸਦਾ। ਸਾਰਿਆਂ ਦਾ ਖੁਰਾ ਖੋਜ ਮਟਾਉਣ 'ਚ ਉਹ ਲੱਗੇ ਹੋਏ। ਧੱਕੇ ਨਾਲ ਉਹਨਾਂ ਤੇ ਬੋਲੀ ਦਾ ਦਬਾਅ ਪਾਇਆ ਜਾ ਰਿਹਾ, ਧੱਕੇ ਨਾਲ ਉਹਨਾਂ ਤੇ ਇੱਕ ਨਵੀਂ ਕੌਮੀਅਤ ਦਾ ਦਬਾਅ ਪਾਇਆ ਜਾ ਰਿਹਾ, ਤੇ ਸਾਡੀ ਆਪਦੀ ਬੋਲੀ ਤੇ ਸਾਡੇ ਆਪਦੇ ਇਤਿਹਾਸ, ਸਾਡੇ ਆਪਦੀ ਕਿਸੇ ਹੋਂਦ ਨੂੰ ਉਹ ਐਗਜ਼ਿਸਟ ਨਹੀਂ ਕਰਨਾ ਦੇਣਾ ਚਾਹੁੰਦੇ। ਜੇ ਤੁਸੀਂ ਇਹ ਕਹੋਗੇ ਵੀ ਸਾਡੀ ਆਪਦੀ ਕੌਮ ਹੈ ਇੱਕ, ਨਹੀਂ, ਪਰ ਉਹ ਕੋਈ ਨਵੀਂ ਕੌਮ ਸਿਰਜ ਰਹੇ। ਉਹ ਤਾਂ ਇਹ ਕਹਿੰਦੇ ਆ ਤੁਸੀਂ ਭਾਰਤੀਏ ਹੋ, ਤੁਸੀਂ ਪੰਜਾਬੀ ਭਾਈਚਾਰਾ ਨਹੀਂ ਆ ਤੁਹਾਡਾ ਕੋਈ ਐਗਜ਼ਿਸਟ ਕਰਦਾ। ਇਸੇ ਤਰ੍ਹਾਂ ਨਾਰਥ ਈਸਟ ਵਾਲਿਆਂ ਨੂੰ ਵੀ ਕਹਿੰਦੇ ਆ ਤੁਸੀਂ ਭਾਰਤੀਏ ਹੋ, ਉਹ ਵੀ ਸੰਘਰਸ਼ ਕਰ ਰਹੇ। ਇਸੇ ਤਰ੍ਹਾਂ ਕਸ਼ਮੀਰ ਨੂੰ ਕਹਿੰਦੇ ਆ ਤੁਹਾਡੀ ਕੋਈ ਪਛਾਣ ਨਹੀਂ ਆ, ਤੁਹਾਡੀ ਕੋਈ ਹੋਂਦ ਨਹੀਂ ਆ, ਉਹ ਵੀ ਸੰਘਰਸ਼ ਕਰ ਰਹੇ ਆ। ਸੋ ਜਿਹੜਾ ਨਿਊਕਲੀਅਸ ਆ ਉਹਨੇ ਆਲਾ ਦੁਆਲਾ ਤਾਂ ਸਿਰ 'ਚ ਤਾਂ ਦਿੱਲੀ ਦੇ ਆਸ-ਪਾਸ ਦੇ ਐਮਪੀ ਹੋਵੇ, ਯੂਪੀ ਹੋਵੇ, ਰਾਜਸਥਾਨ ਹੋਵੇ, ਇੱਥੋਂ ਤੱਕ ਕਿ ਗੁਜਰਾਤ, ਇੱਧਰ ਅੱਛਾ ਉਹਨੇ ਮਰਾਠੇ ਕਿਸੇ ਵੇਲੇ ਬਹੁਤ ਬਹਾਦਰ ਕੌਮ ਮੰਨੀ ਜਾਂਦੀ ਸੀ, ਉਹ ਵੀ ਨਿਗਲ ਲਿਆ। ਰਾਜਪੂਤ ਬੜੀ ਬਹਾਦਰ ਕੌਮ ਮੰਨੀ ਜਾਂਦੀ ਸੀ, ਉਹ ਵੀ ਨਿਗਲ ਲਏ। ਖੜੇ ਕੌਣ ਆ? ਇੱਕ ਮੁਸਲਿਮ ਭਾਈਚਾਰਾ ਖੜਾ ਤੇ ਇੱਕ ਸਿੱਖ। ਨਾਰਥ ਈਸਟ ਵਾਲੇ ਖੜੇ ਆ, ਪਰ ਉਹ ਬਹੁਤ ਥੋੜੀ ਗਿਣਤੀ ਆ ਉਹਨਾਂ ਦੀ ਵੀ, ਸਾਡੀ ਵੀ ਘੱਟ ਗਿਣਤੀ ਆ, ਉਹ ਵੀ ਆਪਣਾ ਸੰਘਰਸ਼ ਕਰ ਰਹੇ। ਸੰਘਰਸ਼ ਦਾ ਪਛਾਣ ਦਾ ਇਹਦਾ ਮਤਲਬ ਨਿਊਕਲੀਅਸ ਨੇ ਸਾਰਾ ਕੁਝ ਨਿਗਲਣਾ, ਇੱਕ ਵੱਡਾ ਮਗਰਮੱਛ ਪੈਦਾ ਹੋ ਗਿਆ, ਉਹਨੇ ਸਾਰਾ ਕੁਝ ਨਿਗਲਣਾ ਤੇ ਅਸੀਂ ਆਪਦੇ ਆਪ ਨੂੰ ਬਚਾ ਕੇ ਰੱਖਣਾ। ਹੁਣ ਜੇ ਤੁਸੀਂ ਆਪਦੀ ਸਵੈ ਰੱਖਿਆ ਕਰੋਗੇ, ਕਿਉਂ ਆਪਦੀ ਪਛਾਣ ਨੂੰ ਬਚਾ ਰਹੇ ਹੋ, ਆਪਦੀ ਕੌਮੀਅਤ ਨੂੰ ਬਚਾ ਰਹੇ ਹੋ, ਤੁਹਾਨੂੰ ਤੁਹਾਡੀ ਸਵੈ ਰੱਖਿਆ ਨਹੀਂ ਕਰਨ ਦੇਣਗੇ। ਜਿਹੜਾ ਕੋਈ ਆਪਦੀ ਕੌਮੀਅਤ, ਆਪਦੀ ਪਛਾਣ ਨੂੰ ਬਚਾਉਣ ਦੀ ਗੱਲ ਕਰੂਗਾ, ਉਹਦੇ ਤੇ UAPA ਦੇ ਪਰਚੇ ਦਿੱਤੇ ਜਾਂਦੇ ਆ, ਉਹਨੂੰ ਚੱਕ ਕੇ ਜੇਲ੍ਹਾਂ 'ਚ ਸਿੱਟ ਦਿੱਤਾ ਜਾਂਦਾ ਤੇ ਉਹਨੂੰ ਦੇਸ਼ ਧਰੋਹੀ ਕਰਾਰ ਦੇ ਦਿੱਤਾ ਜਾਂਦਾ। ਹੁਣ ਇੱਥੋਂ ਇੱਕ ਨੁਕਤਾ ਹੋਰ ਸਮਝਣਾ, ਤਰੀਕਾਕਾਰ ਹੀ ਇਹ ਆ। ਇੱਕ ਨੁਕਤਾ ਹੋਰ ਸਮਝਣਾ ਵੀ ਨਿਊਕਲੀਅਸ ਨੇ ਸਭ ਕੁਝ ਆਪਦੇ ਆਪ 'ਚ ਨਿਗਲ ਜਾਣਾ, ਸਮਾ ਜਾਣਾ, ਸਾਡੀ ਹੋਂਦ ਨੂੰ ਖਤਮ ਕਰ ਦੇਣਾ, ਅਸੀਂ ਆਪਦੇ ਆਪ ਨੂੰ ਬਚਾ ਕੇ ਰੱਖਣਾ। ਲੜਾਈ ਇਹੀ ਆ, ਇੱਥੋਂ ਹੀ ਸਭ ਕੁਝ ਨਿਕਲਦਾ, ਇੱਥੋਂ ਹੀ ਕਈ ਵਾਰ ਹਥਿਆਰਬੰਦ ਸੰਘਰਸ਼ ਪੈਦਾ ਹੋ ਜਾਂਦਾ, ਕਈ ਵਾਰ ਕਿਸਾਨੀ ਸੰਘਰਸ਼ ਪੈਦਾ ਹੋ ਜਾਂਦੇ ਆ, ਇੱਥੋਂ ਹੀ ਜੈਤੋ ਦੇ ਮੋਰਚੇ ਲੱਗਦੇ ਆ, ਇੱਥੋਂ ਹੀ ਇਤਿਹਾਸ 'ਚ ਜਿਹੜੇ ਕਪੂਰੀ ਦਾ ਮੋਰਚਾ, ਧਰਮ ਯੁੱਧ ਮੋਰਚਾ, ਇਹ ਸਾਰੇ ਮੋਰਚੇ ਇਸ ਲੜਾਈ ਦੀ ਦੇਣੀ ਆ। ਤੁਸੀਂ ਆਪਦੀ ਪਛਾਣ ਬਚਾ ਰਹੇ ਹੋ ਤੇ ਤੁਹਾਨੂੰ ਪਛਾਣ ਉਹ ਕਹਿੰਦੇ ਆ ਤੁਹਾਡੀ ਪਛਾਣ ਨਹੀਂ ਅਸੀਂ ਬਖਸ਼ਣੀ। ਪਰ ਕਈ ਮੌਕੇ ਇਤਿਹਾਸ 'ਚ ਇਹੋ ਜਿਹੇ ਆਉਂਦੇ ਆ ਜਿਹੜਾ ਨਿਊਕਲੀਅਸ ਲਗਾਤਾਰ ਇੰਨਾ ਜ਼ਿਆਦਾ ਸਟਰੋਂਗ ਹੋ ਰਿਹਾ, ਉਹਨੇ ਆ ਕੇ ਬਸਟ ਕਰ ਜਾਣਾ ਹੈ, ਉਹਨੇ ਆ ਕੇ ਇੱਕ ਦਿਨ ਟੁੱਟ ਜਾਣਾ ਹੈ। ਕਿਉਂਕਿ ਜਿਹੜੀਆਂ ਹੱਦਾਂ, ਸਰਹੱਦਾਂ, ਰਿਆਸਤਾਂ, ਇੱਕ ਗੱਲ ਇਹ ਆਪਦੇ ਜ਼ਿਹਨ 'ਚ ਰੱਖ ਲਿਓ, ਇਹ ਸਦੀਵੀ ਨਹੀਂ ਹੁੰਦੀਆਂ। ਇਤਿਹਾਸ 'ਚ ਕਿੰਨੀਆਂ ਰਿਆਸਤਾਂ ਟੁੱਟੀਆਂ, ਕਿੰਨੀਆਂ ਹੱਦਾਂ, ਸਰਹੱਦਾਂ ਬਦਲੀਆਂ, ਪਰ ਬਦਲਦੀਆਂ ਕਦੋਂ ਆ? ਜਿਹੜੀਆਂ ਕੌਮਾਂ ਸਾਹਮਣੇ ਖੜੇ ਹੋ ਕੇ ਕਹਿੰਦੀਆਂ ਵੀ ਅਸੀਂ ਆਪਦੀ ਪਛਾਣ ਤੇ ਹੋਂਦ ਨੂੰ ਨਹੀਂ ਮਿਟਾਉਣ ਦੇਵਾਂਗੇ, ਅਸੀਂ ਆਪਦੀ ਕੌਮੀਅਤ ਨੂੰ ਨਹੀਂ ਮਿਟਣ ਦੇਵਾਂਗੇ। ਸੋ ਲੜਾਈ ਇਹੀ ਆ। ਠੀਕ ਆ, ਅੱਜ ਸਾਡੇ ਕੋਲੇ ਪਾਵਰ ਨਹੀਂ ਆ,
ਸਾਡੇ ਕੋਲੇ ਕੋਈ ਆਪਦਾ ਐਡਾ ਵੱਡਾ ਸਟਰਕਚਰ ਨਹੀਂ ਆ ਵੀ ਸਾਡੇ ਕੋਲੇ ਆਪਦੀ ਫੌਜ ਹੋਵੇ, ਸਾਡੇ ਕੋਲੇ ਆਪਦੀ ਨਿਆਂ ਪ੍ਰਣਾਲੀ ਹੋਵੇ, ਕੁਛ ਨਹੀਂ ਹੈ। ਨਿਆਂ ਪ੍ਰਣਾਲੀ ਵੀ ਉਹਨਾਂ ਦੀ, ਕਾਨੂੰਨ ਵੀ ਉਹਨਾਂ ਦਾ, ਵੱਡੀਆਂ ਵੱਡੀਆਂ ਫੌਜਾਂ ਵੀ ਉਹਨਾਂ ਦੀਆਂ। ਫਿਰ ਵੀ 150 ਸਾਲ ਤੋਂ 1849 ਤੋਂ ਲੈ ਕੇ ਅੱਜ ਤੱਕ ਤੁਸੀਂ ਖੜੇ। ਇਹਦੇ ਪਿੱਛੇ ਤੁਹਾਡੇ ਬਜ਼ੁਰਗਾਂ ਦੀਆਂ, ਸਾਡੇ ਗੁਰੂਆਂ ਦੀਆਂ, ਸਾਡੇ ਪੁਰਖਿਆਂ ਦੀਆਂ ਕਮਾਈਆਂ ਕੀਤੀਆਂ, ਸੰਘਰਸ਼ ਕੀਤਾ ਉਹ ਪਿਆਰ ਸਾਡੇ ਖੂਨ 'ਚ ਬੋਲਦਾ। ਇਸ ਕਰਕੇ ਨਹੀਂ ਅਸੀਂ ਮੁਨਕਰ ਹੋ ਸਕਦੇ। ਇਸ ਕਰਕੇ ਮੈਂ ਆ ਕੇ ਜਿਹੜੀਆਂ ਗੱਲਾਂ ਕਰ ਰਿਹਾ, ਇਹ ਗੱਲਾਂ ਤੁਹਾਡੇ ਸਬਕੌਂਸ਼ੀਅਸ 'ਚ ਪਈਆਂ, ਤੁਹਾਡੇ ਅਵਚੇਤਨ ਮਨ 'ਚ ਪਈਆਂ, ਤੁਸੀਂ ਤਾਂ ਸੁਣਦੇ ਹੋ। ਮੇਰੇ ਕੋਲੇ ਕੋਈ ਗਿੱਦੜ ਸਿੰਘੀ ਆ ਵੀ ਮੈਂ ਤੁਹਾਨੂੰ ਬੰਨ ਕੇ ਭਾਲੂੰਗਾ, ਕੁਛ ਨਹੀਂ ਆ। ਸੁਣਦੇ ਤਾਂ ਕਿਉਂਕਿ ਇਹੀ ਗੱਲਾਂ, ਇਹ ਗੱਲਾਂ ਅਸਲ 'ਚ ਜੋ ਪੰਜਾਬ 'ਚ ਹੋਣੀਆਂ ਚਾਹੀਦੀਆਂ ਉਹ ਆ ਗੱਲਾਂ ਤੇ ਤੁਹਾਡੇ ਅੰਦਰ ਪਈਆਂ, ਤੁਹਾਨੂੰ ਤਾਂ ਚੰਗੀਆਂ ਲੱਗਦੀਆਂ। ਹੁਣ ਜਦੋਂ ਆਪਦੀ ਪਛਾਣ ਨੂੰ ਅਸੀਂ ਬਚਾਉਣ ਖਾਤਰ ਲੜ ਰਹੇ ਹਾਂ, ਤਰੀਕਾਕਾਰ ਸਮਝ ਰਹੇ ਸੀ, ਇਹਦਾ ਇੱਕ ਹੋਰ ਨੁਕਤਾ ਇਹ ਹੈ ਵੀ ਉਸ ਪਛਾਣ ਨੂੰ ਮਿਟਾਉਣ ਲਈ ਦਿੱਲੀ ਤਤਪਰ ਵਜੇਦਾ ਤੇ ਅਸੀਂ ਬਚਾ ਕੇ ਰੱਖਣੀ ਆ। ਫਿਰ ਦਿੱਲੀ ਤੋਂ ਕੋਈ ਵੀ ਜਿਹੜੀ ਪਾਰਟੀ ਚੱਲਦੀ ਹੈ, ਕੋਈ ਵੀ ਪੋਲੀਟੀਕਲ ਪਾਰਟੀ, ਉਹ ਤੁਹਾਡਾ ਪਛਾਣ, ਤੁਹਾਡਾ ਇਤਿਹਾਸ, ਤੁਹਾਡੇ ਫਲਸਫਿਆਂ ਨੂੰ ਜਿਉਂਦਾ ਰਹਿਣ ਦੇਊਗੀ। ਉਹ ਚਾਹੇ ਬੀਜੇਪੀ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਉਹ ਤੁਹਾਨੂੰ ਜਿਉਂਦਾ ਰਹਿਣ ਦੇਊਗੀ, ਤੁਹਾਡੀ ਪਛਾਣ ਨੂੰ ਬਣਿਆ ਰਹਿਣ ਦੇਊਗੀ। ਅੱਜ ਜੇ ਅਸੀਂ ਇਹ ਗੱਲ ਕਰਦੇ ਹਾਂ ਵੀ ਇੱਕ ਗੱਲ ਕੇਜਰੀਵਾਲ ਸਾਹਿਬ ਇੱਥੇ ਆ ਕੇ ਪਤਾ ਕੀ ਕਹਿੰਦੇ ਆ, ਪੰਜਾਬ ਨੂੰ ਪੰਜਾਬ ਦੇ ਹੱਕ ਲੈ ਕੇ ਦੇਵਾਂਗੇ। ਅਸੀਂ ਉਹਨਾਂ ਨੂੰ ਇਹ ਕਹਿੰਦੇ ਆ ਵੀ ਤੁਸੀਂ ਐਂ ਦੱਸੋ SYL ਤੇ ਤੁਹਾਡਾ ਕੀ ਸਟੈਂਡ ਹੈ। SYL ਮਤਲਬ ਪਾਣੀਆਂ ਤੇ ਤੁਹਾਡਾ ਕੀ ਸਟੈਂਡ ਹੈ। ਤੁਸੀਂ ਤਾਂ ਹੱਕ ਲੈਣ ਦੀ ਗੱਲ ਸਾਨੂੰ ਕਹਿ ਰਹੇ ਹੋ ਨਾ। ਪਾਣੀ ਤਾਂ ਦਿੱਲੀ ਨੂੰ ਜਾਂਦਾ, ਸਾਡਾ ਆਹ ਨਹਿਰ ਦਾ ਸਾਰਾ ਪਾਣੀ, ਨੀਲਾ ਪਾਣੀ ਦਿੱਲੀ ਨੂੰ ਹੀ ਆਉਂਦਾ, ਤੇ ਸਾਡੇ ਕੋਲੇ ਕਿਹੋ ਜਿਹਾ ਹੁੰਦਾ ਸਾਨੂੰ ਪਤਾ ਹੀ ਹੈ। ਉਹ ਕਹਿੰਦੇ ਵੀ ਇਹ ਤਾਂ ਮੁੱਦਾ ਹੀ ਨਹੀਂ, ਮੁੱਦਾ ਰੁਜ਼ਗਾਰ ਆ। ਇਹਨਾਂ ਤੋਂ ਇਹ ਪੁੱਛੋ ਵੀ ਜੇ ਸਾਡੇ ਸੋਮਿਆਂ ਨੂੰ, ਸਾਡੇ ਸਰੋਤਾਂ ਨੂੰ, ਸਾਡੇ ਪਾਣੀਆਂ ਨੂੰ ਤੁਸੀਂ ਲੁੱਟ ਲਓਗੇ ਤੇ ਰੁਜ਼ਗਾਰ ਕਿੱਥੋਂ ਦੇ ਦੋਗੇ ਤੁਸੀਂ? ਜੇ ਸਾਡੇ ਸਰੋਤ, ਸਾਡੇ ਸੋਮੇ, ਜਿਹਨੂੰ ਰਿਸੋਰਸਸ ਕਹਿੰਦੇ ਆ, ਜਿਹਨੂੰ ਐਸੈਟਸ ਕਹਿੰਦੇ ਆ, ਜਿਹੜੇ ਕਿਸੇ ਖਿੱਤੇ ਦਾ ਰੁਜ਼ਗਾਰ ਪੈਦਾ ਕਰਦੇ ਆ, ਜੇ ਤੁਸੀਂ ਉਹੀ ਲੁੱਟ ਲਏ ਫਿਰ ਰੁਜ਼ਗਾਰ ਕਿੱਥੋਂ ਮਿਲ ਜੂ? ਸੋ ਜਦੋਂ ਤੱਕ ਅਸੀਂ ਆਪਦਾ ਇੰਟੈਲੈਕਚੁਅਲ ਕੈਲੀਬਰ ਨੂੰ ਰਾਈਜ਼ ਨਹੀਂ ਕਰਦੇ, ਅਸੀਂ ਸਮਝਦੇ ਨਹੀਂ ਵੀ ਸਾਡਾ ਕੌਨਫਲਿਕਟ, ਵਿਰੋਧ ਕਿੱਥੇ ਹੈ ਇਹਨਾਂ ਪਾਰਟੀਆਂ ਨਾਲ। ਇਹਨਾਂ ਦੇ ਇੰਟਰਸਟ ਸੈਂਟਰਲ ਆ, ਸਾਡੇ ਇੰਟਰਸਟ ਪੰਜਾਬ ਪੱਖੀ ਆ ਜਾਂ ਪੰਜਾਬ ਸੈਂਟਰ। ਇੱਥੇ ਵਿਰੋਧ ਆ, ਇਹਨਾਂ ਦੇ ਸਾਰੇ ਇੰਟਰਸਟ ਸੈਂਟਰ ਦੇ ਆ। ਸਾਡੇ ਸਾਰੇ ਇੰਟਰਸਟ ਇਸ ਧਰਤੀ ਦੇ ਨਾਲ ਜੁੜੇ ਹੋਏ ਆ, ਇਹ ਸਾਡੀ ਸਰਜ਼ਮੀਨ ਨਾਲ ਜੁੜੇ ਹੋਏ ਆ। ਜਦੋਂ ਤੱਕ ਤੁਸੀਂ ਆਪਦੀ ਸਿਆਸਤ ਨਹੀਂ ਪੈਦਾ ਕਰਦੇ, ਉਦੋਂ ਤੱਕ ਮਸਲਿਆਂ ਨੇ ਨਹੀਂ ਮੁੱਕਣਾ। ਨਾ ਰੁਜ਼ਗਾਰ ਮਿਲਣਾ, ਨਾ ਪੰਜਾਬ ਸੈਂਟਰਿਕ ਐਜੂਕੇਸ਼ਨ ਮਿਲਣੀ ਆ, ਨਾ ਪੰਜਾਬ ਸੈਂਟਰਿਕ ਖੇਤੀਬਾੜੀ ਮਾਡਲ ਸਾਡੇ ਕੋਲੇ ਆਉਣਾ, ਨਾ ਸਾਡੇ ਕੋਲੇ ਇੱਥੇ ਕੋਈ ਸਿਹਤ ਸੇਵਾਵਾਂ ਦਾ। ਜਾਂ ਉਦੋਂ ਤੱਕ ਗਲੀਆਂ ਨਾਲੀਆਂ ਵੀ ਕੱਚੀਆਂ ਨਹੀਂ ਹੋਣਗੀਆਂ ਜਿਹੜੀਆਂ ਤੁਹਾਨੂੰ 70-75 ਸਾਲਾਂ ਤੋਂ ਘੇਰੀ ਫਿਰਦੇ ਆ। ਇਹ ਤਾਂ ਬੇਸਿਕ ਇਨਫਰਾਸਟ੍ਰਕਚਰ ਦੀਆਂ ਗੱਲਾਂ, ਇਹ ਸਾਨੂੰ ਬੇਸਿਕ ਇਨਫਰਾਸਟ੍ਰਕਚਰ ਵੀ ਨਹੀਂ ਦੇ ਸਕੇ। ਫਿਰ ਇਹ ਕਹਿੰਦੇ ਆ ਨਹੀਂ ਤੁਸੀਂ ਨਾ ਯਾਰ ਬੜੀ ਪੁਰਾਣੀ ਗੱਲ ਕਰਦੇ ਹੋ, ਤੁਸੀਂ ਪ੍ਰੋਗਰੈਸ ਦੀ ਗੱਲ ਕਰੋ। ਆ ਪ੍ਰੋਗਰੈਸ ਦੀ ਗੱਲ ਵੀ ਕਰ ਲਈ, ਕਿਹੜੀ ਪ੍ਰੋਗਰੈਸ ਦਿੱਤੀ ਹੈ ਸਾਨੂੰ ਤੁਸੀਂ? ਜਿਹੜੇ ਮਰਜ਼ੀ ਪੰਜਾਬ ਦੇ ਸ਼ਹਿਰ ਚ, ਟਾਊਨ ਚ ਜਾ ਕੇ ਦੇਖ ਲਓ, ਕੋਈ ਪਲੈਨਿੰਗ ਦਿੰਦੀ ਹੈ ਕਿਸੇ ਨੂੰ? ਕਿਸੇ ਤਰ੍ਹਾਂ ਦੀ ਕੋਈ ਪਲੈਨਿੰਗ ਦਿੰਦੀ ਹੈ ਕਿਸੇ ਨੂੰ? ਕਿਸੇ ਫੀਲਡ 'ਚ ਹੀ ਹੋ ਜਾਏ ਕੋਈ ਪਲੈਨਿੰਗ ਨਹੀਂ। ਇਨਫਰਾਸਟ੍ਰਕਚਰ ਅੱਜ ਤੱਕ ਡਿਵੈਲਪ ਹੀ ਨਹੀਂ ਕੀਤਾ। ਫਿਰ ਸ਼ਹਿਰ ਵੱਡੇ ਹੋ ਰਹੇ ਆ, ਸ਼ਹਿਰਾਂ 'ਚ, ਪਿੰਡਾਂ ਦੀ ਤਾਂ ਛੱਡ ਦੋ ਗੱਲ, ਸ਼ਹਿਰਾਂ 'ਚ ਵੀ ਕੋਈ ਅਰਬਨ ਪਲੈਨਿੰਗ ਨਹੀਂ, ਕੋਈ ਅਰਬਨ ਪਲੈਨਿੰਗ ਨਹੀਂ। ਇਹਨਾਂ ਨੂੰ ਪਤਾ ਹੀ ਨਹੀਂ ਕਨਸੈਪਟ ਕੀ ਹੁੰਦਾ ਅਰਬਨ ਪਲੈਨਿੰਗ ਦਾ। ਔਰ ਸਾਡੇ ਬੰਦੇ ਇਹਨਾਂ ਗੱਲਾਂ ਨੂੰ ਨਹੀਂ ਸਮਝਦੇ, ਅਸੀਂ ਖਤਾ ਇੱਥੇ ਹੀ ਖਾ ਜਾਂਦੇ ਹਾਂ। ਸੋ ਇਸ ਲਈ ਇਹ ਜ਼ਰੂਰੀ ਹੈ ਸਾਡੀ ਆਪਦੀ ਧਿਰ ਹੋਵੇ, ਆਪਦੀ ਪੋਲਿਟਿਕਸ ਹੋਵੇ, ਤੇ ਅਸੀਂ ਉਹਨਾਂ ਮੁੱਦਿਆਂ ਦੀ ਪੋਲਿਟਿਕਸ ਕਰੀਏ ਜਿਹੜੀ ਸਾਨੂੰ ਪ੍ਰਭਾਵਿਤ ਕਰਨ, ਛਲਾਵੇ ਨਾ ਹੋਣ।
1000 2000 रुपये सिलेंडर देने के वादे ना होण, उन्हां दी जरूरत नहीं सानू। साडी एडी जरखेज धरती है ये, इत्थे जमा ही सानू किसी हैंडआउट्स दी जिहड़े दे रहे हैं ना लालच, उन्हां दी जरूरत नहीं है सानू। सो मसले पछाण दे बने हुए आ, मसले सभ्याचार दे बने हुए आ, विरसे दे बने हुए आ, मसले साडियां धीआं भैणां दी विपत्ति हुई आ। साडे 3.5 लाख मुंडा शहीद होया, झूठे मुकाबलियां च मरिया, मसला न्याय दा बनया होया। ते एक पासे कह रहे थोड़ी गली पक्की करिए, थोड़ी नाली पक्की करिए, तुहानूं सिलेंडर देगे, तुहानूं 1000 रुपया देगे। एक पासे तो साडे यार न्याय नहीं मिल रहा सानूं, यार तुसीं सानूं 1000 रुपया देओगे? एडे बेगैरत होए फिरदे आ आपां, समझ ही नहीं रहे गल्लां नूं। सो इसलिए अज तक 40 सालों तो 4 दहाकियां तो इको एक जरनैल इस सारे कासे की गल करता आ रहा, वो सदा सिमरनजीत सिंह मान। असीं उहनूं पछाणिया नहीं, बार बार निराश किया, बार बार पिठ दिखाई आ। इसलिए मान साहब अज जिहड़ी गल करते हैं, उन्हां दी एक स्टेटमेंट आई सी, कहते मैं नहीं हारदा, मेरी कौम मैनू हरा दिंदी है, मेरी कौम मैनू पिठ दिखा दिंदी है। सो ऐकती नहीं पिठ दिखा सकते, ऐकती साडियां जमीरां जागदियां। असीं एक संघर्ष चों अनुभव लैके आए हैं, ਉਹਦਾ अध्ययन भी करके आए हैं। संघर्ष दीआं गड़ाइयां ने सानू ये गल समझाती भी इत्थे किस तरह की सियासत होनी चाहिए है। सो इसलिए मेरी बेनती यही आ, आपां परिवार वांगू एक तां इकट्ठे होइए, सारी कौम नूं बेनती आ। कुछ वखरेवे होणगे, आपसी वखरेवे हुंदे आ, पर जदों इहो जिहा समां आउंदा उन्हां नूं भुल के इकट्ठे होके तुरना पैंदा, नहीं तो फिर ना असीं खड़े नहीं रह पावांगे, बड़ा समां नहीं खड़े रह पावांगे। सो इसलिए नाल तुरो, परिवार बन के तुरो, वोटा मंगण नहीं आए, तुहाडा साथ मंगण आए, तुहानूं ये कहना है साडी कौमी सांझ आ, इदों वड्डी कोई सांझ नहीं हुंदी। सो आपदी जमीर नूं असीं ये सबूत दईए भी साडियां जिउंदियां जमीरां, साडे पिछे ਜਿਹੜੇ ਸਾਡੇ ਆਗੂਆਂ ਨੇ, ਸਾਡੇ ਜਰਨੈਲਾਂ ਨੇ ਸੰਘਰਸ਼ ਕੀਤੇ ਆ, ਉਹ ਕਿਸੇ ਖੂਹ ਖਾਤੇ 'ਚ ਨਹੀਂ ਪਏ। ਇਸ ਲਈ ਮੇਰੀ ਸੰਗਤ 21 ਵਿਸਵੇ ਆ, ਅਰਦਾਸ ਬੇਨਤੀ ਆ ਸੰਗਤ ਨੂੰ, ਪਰਿਵਾਰ ਬਣ ਕੇ ਮਾਨ ਸਾਹਿਬ ਦੇ ਨਾਲ ਤੁਰੀਏ। ਸਰਦਾਰ ਇਮਾਨ ਸਿੰਘ ਮਾਨ ਨੂੰ ਤੇ ਬਾਈ ਜੀ ਖੰਨੇ ਤੋਂ ਵੀ ਜਿਹੜੇ ਹਾਂ ਪਰਮਜੀਤ ਸਿੰਘ ਰਿੰਗਾ ਜੀ ਖੰਨੇ ਤੋਂ ਚੋਣ ਲੜ ਰਹੇ ਆ, ਆਪਾਂ ਸਾਰਿਆਂ ਦੇ ਨਾਲ ਤੁਰੀਏ, ਆਪਦੀ ਇੱਕ ਧਿਰ ਪੈਦਾ ਕਰੀਏ, ਆਪਦੀ ਧਿਰ ਜਿਹੜੀ ਇਸ ਰਾਜਸੀ ਜਾਂ ਇਸ ਪੋਲੀਟੀਕਲ ਸਟਰਕਚਰ 'ਚ ਸਾਡੀ ਹੋਵੇ ਤੇ ਸਾਡੀ ਗੱਲ ਕਰ ਸਕੇ, ਵਿਧਾਨ ਸਭਾ 'ਚ ਜਾ ਕੇ ਸਾਡੀ ਆਵਾਜ਼ ਵੀ ਗੂੰਜੇ। ਨਹੀਂ ਤਾਂ ਉਹ ਇੱਕ ਦੂਜੇ ਨੂੰ ਅਸੀਂ, ਸਾਨੂੰ ਪਤਾ ਕੀ, ਸਾਨੂੰ ਉਹ ਪ੍ਰੋਪੇਗੈਂਡਾ ਲੈਂਗੁਏਜ ਯੂਜ਼ ਕਰਦੇ ਆ, ਪਰਸਪੈਕਟਿਵ ਕਦੇ ਵੀ ਨਹੀਂ ਤੁਹਾਨੂੰ ਸਮਝਾਉਣਗੇ। ਇੱਧਰ ਸਿੱਧੂ, ਸਰਦਾਰ ਨਵਜੋਤ ਸਿੰਘ ਸਿੱਧੂ, ਸਰਦਾਰ ਬਿਕਰਮ ਸਿੰਘ ਮਜੀਠੀਆ ਤੇ ਤਵਾ ਲਾਈ ਜਾਂਦੇ ਰਹਿੰਦੇ ਆ, ਉਹ ਇਹਨਾਂ ਤੇ ਲਾਈ ਜਾਂਦੇ ਰਹਿੰਦੇ, ਆਪਾਂ ਉਹੀ ਦੇਖੀ ਜਾਂਦੇ ਰਹਿੰਦੇ ਆ, ਪਰ ਇਹ ਸਾਡੀ ਗੱਲ ਕੌਣ ਕਰ ਰਿਹਾ? ਉਧਰੋਂ ਸਰਦਾਰ ਸੁਖਬੀਰ ਸਿੰਘ ਬਾਦਲ ਉਹ ਕਿਸੇ ਹੋਰ ਤੇ ਤਵਾ ਲਾਈ ਜਾਂਦੇ ਰਹਿੰਦੇ ਆ, ਭਗਵੰਤ ਮਾਨ ਤੇ ਭਗਵੰਤ ਮਾਨ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੂੰ ਪਾਰਲੀਮੈਂਟ 'ਚ ਲੈ ਕੇ ਉਹਨਾਂ ਤੇ ਤਵਾ ਲਾਈ ਜਾਂਦੇ ਰਹਿੰਦੇ। ਅਸੀਂ ਕਹਿੰਦੇ ਬਾਈ ਬਹੁਤ ਬੋਲੇ ਬੰਦੇ ਦਾ ਯਾਰ, ਆਹ ਵੇਖ ਇਹਨੇ ਬਾਦਲ ਕਹਿੰਦੀ ਦੀਆਂ ਪੁੱਛਾਂ ਚਗਾਦੀਆਂ, ਉਹ ਕਹਿੰਦੇ ਆ ਵੀ ਉਹ ਦੇਖਾ ਉਹਨੇ ਝਾੜੂ ਦੀਆਂ ਸੀਖਾਂ ਖਿਲਾਰਦੀਆਂ, ਪਰ ਗੱਲ ਇਹ ਸਾਡੀ ਗੱਲ ਕੌਣ ਕਰ ਰਿਹਾ? Is that a politics? And politics is not that simple. It's a higher mathematics, ये बहुत higher mathematics आ, ये politics नहीं आ। ये तो सानू बरगलाउंदे आ, सानू एंटरटेनमेंट दिंदे आ, एंटरटेनमेंट वास्ते होर बहुत साधन आ साडे कोल। पॉलिटिक्स बड़ा गंभीर विषय, बड़ा कॉम्पलैक्स ते कॉन्ट्रडिक्शंस वाला विषय। हजे तक साडे कोले कोई जो राज करके इन्हां च कोई भी लीडर नहीं आ जिहड़ा उस विषय नूं डील भी कर सके, उहनूं समझ भी सके। सो एक बारी फिर आपदे परिवार नूं ही बेनती आ ते साडी कौमी सांझ आ, साडे रगां च जिहड़ा
ਲਹੂ ਜਿਹੜਾ ਵਹਿੰਦਾ, ਉਹਦੇ ਵਿੱਚ ਉਹ ਕੌਮੀ ਸਾਂਝ ਸਾਡੇ ਗੁਰੂਆਂ ਨੇ ਪਾਈ ਆ, ਉਹਦੇ ਤੋਂ ਤਾਂ ਮੁੜਕਰ ਹੋ ਹੀ ਨਹੀਂ ਸਕਦੇ। ਉਹ ਅੱਜ ਪਛਾਣ ਲਓ, ਕੱਲ ਪਛਾਣ ਲਓ, ਹੋਰ 10 ਸਾਲਾਂ ਨੂੰ ਪਛਾਣ ਲਓਗੇ, ਆਉਣਾ ਤਾਂ ਪਊ ਆਨੇ ਵਾਲੀ ਥਾਂ ਤੇ, ਉਹ ਤੋਂ ਬਿਨਾਂ ਕੋਈ ਹੱਲ ਹੀ ਹੈ ਨਹੀਂ। ਸੋ ਇੰਨੀਆਂ ਕੁ ਬੇਨਤੀਆਂ ਕਰਨੀਆਂ ਸੀ ਜੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ ਸਾਰੀ ਸੰਗਤ ਨੂੰ। ਜਿਉਂਦੇ ਵਾਸਤੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।